ਇੱਕ ਹੋਰ ਗੱਲ ਰਾਜਕਰਨ ਜਿਹੜੀ ਹੋਈ ਆ ਕਿ ਡਰੱਗ ਐਂਡ ਅਲਕੋਹਲ ਟੈਸਟਿੰਗ ਦੀਆਂ ਲੈਟਰਸ ਆ ਰਹੀਆਂ ਹੈਗੀਆਂ ਇਸ ਵੇਲੇ ਕੈਰੀਅਰਸ ਨੂੰ ਠੀਕ ਹੈ। ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਖਿਆਲ ਡੇਟ ਜਿਹੜੀ ਦਿੱਤੀ ਹੈਗੀ ਆ ਉਹਨਾਂ ਨੇ ਜੁਲਾਈ ਦੀ ਡੇਟ ਆ। ਚਿੱਠੀਆਂ 'ਚ ਜੁਲਾਈ 17 ਦੀ ਡੇਟ ਦਿੱਤੀ ਆ। ਮੋਸਟਲੀ ਜਿਹੜੇ ਕੈਰੀਅਰਸ ਨੂੰ ਅਪ੍ਰੈਲ ਦੇ ਵਿੱਚ ਚਿੱਠੀ ਆਈ ਆ। ਸੋ ਉਹਨਾਂ ਨੇ 3 ਮਹੀਨੇ ਦਾ ਟਾਈਮ ਦਿੱਤਾ ਹੈਗਾ। ਸੋ ਉਹ ਜਿਹੜੀ ਚਿੱਠੀ ਆ ਰਹੀ ਹੈਗੀ ਆ ਉਹ ਮੇਕ ਸ਼ੋਰ ਜਿਹਦੇ ਨਾਲ ਵੀ ਤੁਸੀਂ ਡਰੱਗ ਟੈਸਟ ਕਰਦੇ ਹੈਗੇ ਆ ਉਹਨਾਂ ਦੇ ਨਾਲ ਉਹ ਵੈਰੀਫਿਕੇਸ਼ਨ ਜ਼ਰੂਰ ਕਰਨੀ ਆ ਕਿ ਉਹ ਵੈਲਿਡ ਚਿੱਠੀ ਆ, ਕਿਉਂਕਿ ਫਰਾਡ ਵੀ ਨਾਲ ਨਾਲ ਚੱਲ ਰਿਹਾ ਹੈਗਾ। ਸੋ ਉਹ ਲੈਟਰ ਦੇ ਵਿੱਚ ਜਿਹੜਾ ਆ ਇਹ ਤੁਹਾਨੂੰ ਕਿਹਾ ਗਿਆ ਕਿ ਲਾਸਟ ਈਅਰ ਦੇ ਤੁਹਾਡੇ ਡਰੱਗ ਐਂਡ ਅਲਕੋਹਲ ਦੇ ਜਿਹੜੇ ਟੈਸਟ ਨੰਬਰਸ ਹੈਗੇ ਆ ਉਹ ਰਿਪੋਰਟ ਤੁਸੀਂ ਜਿਹੜੀ ਆ ਸਬਮਿਟ ਕਰੋ। ਜਿਹੜੇ ਤੁਸੀਂ ਲਾਸਟ ਈਅਰ ਡਰੱਗ ਟੈਸਟ ਕਰਵਾਏ ਹੈਗੇ ਆ ਤੁਹਾਡੇ ਜਿੰਨੇ ਵੀ, ਚਾਹੇ ਪ੍ਰੀ ਇੰਪਲੋਇਮੈਂਟ ਹੋਏ ਆ, ਚਾਹੇ ਰੈਂਡਮ ਹੋਏ ਆ, ਚਾਹੇ ਪੋਸਟ ਐਕਸੀਡੈਂਟ ਹੋਏ ਆ, ਚਾਹੇ ਤੁਹਾਡੇ ਫਾਲੋ ਅਪ ਹੋਏ ਆ, ਜੋ ਵੀ ਤੁਹਾਡਾ ਡਰੱਗ ਟੈਸਟ ਹੋਇਆ ਸੋ ਉਹਨੂੰ ਇੱਕ ਰਿਪੋਰਟ ਦਾ ਨਾਮ ਹੁੰਦਾ MIS ਰਿਪੋਰਟ। ਜਿਹੜੀ MIS ਰਿਪੋਰਟ ਹੈਗੀ ਆ ਉਹ ਜਿੰਨੀਆਂ ਵੀ ਡਰੱਗ ਟੈਸਟਿੰਗ ਪਲੇਸ ਹੈਗੀਆਂ ਉਹਦੇ ਵਿੱਚ ਜਦੋਂ ਤੁਸੀਂ ਰੈਂਡਮ ਸਾਈਨ ਅਪ ਕਰਦੇ ਆ ਉਹ ਤੁਹਾਨੂੰ ਉਹਨਾਂ ਦਾ ਫਰਜ਼ ਬਣਦਾ ਦੇਣ ਦਾ। ਸੋ ਹਰ ਡਰੱਗ ਟੈਸਟਿੰਗ ਲੋਕੇਸ਼ਨ ਜਿਹੜੀ ਆ ਜਿੱਥੇ ਵੀ ਤੁਸੀਂ ਆਪਣਾ ਰੈਂਡਮ ਕਰਦੇ ਹੈਗੇ ਆ ਉਹਨਾਂ ਨੂੰ ਰਿਕੁਆਇਰਡ ਹੈਗਾ ਤੁਹਾਨੂੰ ਈਅਰ ਐਂਡ ਤੇ ਤੁਹਾਡੀ MIS ਰਿਪੋਰਟ ਦੇਣ ਦਾ। ਸੋ ਅੱਗੇ MIS ਰਿਪੋਰਟ ਜਿਹੜੀ ਸੀ ਸਿਰਫ ਆਡਿਟ ਦੇ ਵਿੱਚ ਤੁਹਾਨੂੰ ਪੁੱਛੀ ਜਾਂਦੀ ਸੀ, ਸਿਰਫ ਆਡਿਟ ਦੇ ਟਾਈਮ ਤੇ ਤੁਹਾਡੇ ਕੋਲ MIS ਰਿਪੋਰਟ ਆਖੀ ਜਾਂਦੀ ਸੀ। ਹੁਣ ਮਾਰਚ ਦੇ ਵਿੱਚ ਤੁਸੀਂ ਲਾਸਟ ਈਅਰ ਦੀ MIS ਰਿਪੋਰਟ ਜਿਹੜੀ ਆ ਉਹ ਲਾਜ਼ਮੀ ਕਰਤੀ ਆ ਕਿ ਹਰ ਸਾਲ ਤੁਸੀਂ ਆਪਣੀ MIS ਰਿਪੋਰਟ ਜਿਹੜੀ ਆ ਗਵਰਨਮੈਂਟ ਦੀ ਸਾਈਟ ਤੇ login.gov ਦੇ ਥਰੂ ਜਾ ਕੇ ਉੱਥੇ ਸਬਮਿਟ ਕਰਨੀ ਪੈਣੀ ਆ। ਸੋ ਐਵਰੀ ਈਅਰ ਔਰ ਉਹਦੇ ਵਿੱਚ ਰਾਜਕਿਰਨ ਸਾਰਿਆਂ ਨਾਲੋਂ ਵੱਡੀ ਜਿਹੜੀ ਚੀਜ਼ ਇਹ ਹੋਈ ਆ ਕਿ ਉਹਦੇ ਵਿੱਚ ਉਹ ਰਿਪੋਰਟ ਜਿਹੜੀ ਆ ਤੁਹਾਡੇ ਬਿਹਾਫ ਤੇ ਕੋਈ ਨਹੀਂ ਸਬਮਿਟ ਕਰ ਸਕਦਾ, ਤੁਸੀਂ ਆਪਣੇ ਅਕਾਊਂਟ ਦੇ ਵਿੱਚ ਜਾ ਕੇ ਸਬਮਿਟ ਕਰਨੀ ਹੈਗੀ ਆ। ਇਹ ਕਲੀਅਰਿੰਗ ਹਾਊਸ ਦੇ ਵਿੱਚ ਹੀ ਹੁੰਦੀ ਹੈ ਇਹ ਵਾਲੀ ਕਿ ਡਿਫਰੈਂਟ? login.gov ਦੇ ਥਰੂ ਜਾ ਕੇ ਆ ਤੇ ਉਹਦੇ ਵਿੱਚ ਜਿਹੜੀਆਂ ਇਹਦੀਆਂ ਡੀਟੇਲਸ ਹੈਗੀਆਂ ਆਪਾਂ ਜਿਹੜੀ ਆਪਣੇ ਸਾਡੀ ਵੈਬਸਾਈਟ ਹੈਗੀ ਆ ਨਾਪਟਾ ਦੀ ਵੀ ਤੇ ਪੰਜਾਬੀ ਟਰੱਕਿੰਗ ਦੀ, ਉਹਦੇ ਤੇ ਅਸੀਂ ਡੀਟੇਲ ਦੇ ਵਿੱਚ ਸਾਰੇ ਸਿਸਟਮ ਪਾ ਦਿਆਂਗੇ ਤਾਂ ਕਿ ਉੱਥੇ ਜਾ ਕੇ ਤੁਸੀਂ ਜਿਹੜੇ ਆ ਉਹਦੇ ਸਾਰੇ ਕ੍ਰਾਈਟੇਰੀਆ ਦੇਖ ਸਕਦੇ ਆ, ਉਹਦੀ ਸਾਰੀਆਂ ਚੀਜ਼ਾਂ ਦੇਖ ਸਕਦੇ ਕਿਵੇਂ ਸਾਈਨ ਅਪ ਕਰਨਾ ਹੈ, ਕਿਵੇਂ ਉਹਦੇ ਥਰੂ ਜਾਣਾ ਆ। ਜਿਹੜੀ ਇਸ ਵੇਲੇ ਸਾਈਟ ਹੈਗੀ ਆ ਉਹ ਹੈਗਾ ਨਿਊ DAMIS ਸਿਸਟਮ। ਸੋ ਜਿਹੜਾ DAMIS ਸਿਸਟਮ ਹੈਗਾ ਆ ਡਰੱਗ ਐਂਡ ਅਲਕੋਹਲ MIS ਰਿਪੋਰਟ ਜਿਹੜੀ ਸਬਮਿਟ ਕਰਨੀ ਆ ਉਹ ਉਸ ਪੋਰਟਲ ਤੇ ਕਰਨੀ ਆ ਤੇ ਤੁਹਾਡੇ login.gov ਦੇ ਥਰੂ ਜਾ ਕੇ ਹੋਣੀ ਆ। ਸੋ ਰਾਜਕਿਰਨ ਬਹੁਤ ਜ਼ਿਆਦਾ ਟਾਈਟਨੈਸ ਹੋ ਰਹੀ ਆ, ਬੜੇ ਮਤਲਬ ਕਿ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਟਾਈਟ ਹੋ ਰਹੀਆਂ ਹੈਗੀਆਂ ਬਿਕੋਜ਼ ਜਿੱਦਾਂ ਜਿੱਦਾਂ ਗਵਰਨਮੈਂਟ ਨੂੰ ਪਤਾ ਲੱਗੀ ਜਾ ਰਿਹਾ, ਜਿੱਦਾਂ ਜਿੱਦਾਂ ਗਵਰਨਮੈਂਟ ਨੂੰ ਅੱਗੇ ਵੀ ਪਤਾ ਲੱਗਦਾ ਸੀਗਾ ਲੇਕਿਨ ਉਹ ਕਾਫੀ ਹੱਦ ਤੱਕ ਗਵਰਨਮੈਂਟ ਜਿਹੜੀ ਸੀਗੀ ਉੱਤੇ ਜਦੋਂ ਤੱਕ ਉਹ ਅਸਰ ਕਰਦੀ ਸੀ ਉਦੋਂ ਤੱਕ ਨਵੀਂ ਗਵਰਨਮੈਂਟ ਆਈ ਦੀ ਸੀਗੀ ਤੇ ਕੰਮ ਜਿਹੜਾ ਸੀਗਾ ਉੱਥੇ ਦਾ ਉੱਥੇ ਰਹਿ ਜਾਂਦਾ ਸੀਗਾ। ਪਰ ਆਹ ਜਿਹੜੀ ਐਡਮਿਨਿਸਟ੍ਰੇਸ਼ਨ ਹੈਗੀ ਆ ਇਹਦੇ ਵਿੱਚ ਜਿਵੇਂ ਜਿਵੇਂ ਚੀਜ਼ਾਂ ਮਿਲ ਰਹੀਆਂ ਹੈਗੀਆਂ ਇਹਨਾਂ ਨੂੰ, ਜਿੱਦਾਂ ਜਿੱਦਾਂ ਚੀਜ਼ਾਂ ਲੱਭ ਰਹੀਆਂ ਹੈਗੀਆਂ ਉਹਨਾਂ ਦੇ ਉਵੇਂ ਦਾ ਉਵੇਂ ਲਾਈ ਜਾ ਰਹੇ ਹੈਗੇ ਆ। ਔਰ ਇਹਦੇ ਵਿੱਚ ਜਿਹੜਾ ਆਹ ਸਿਸਟਮ ਹੈਗਾ DAMIS ਸਿਸਟਮ ਜਾਂ ਸੌਰੀ ਜਿਹੜਾ ਆਪਣਾ ਲਾਸਟ ਈਅਰ ਦੀ ਡਰੱਗ ਐਂਡ ਅਲਕੋਹਲ ਦੀ ਰਿਪੋਰਟ ਜਿਹੜੀ ਆ ਉਹ ਜੇ ਤੁਸੀਂ ਨਹੀਂ ਜਮ੍ਹਾਂ ਕਰਾਉਂਦੇ ਤੇ ਉਹਦਾ ਜੁਰਮਾਨਾ ਇੱਕ ਦਿਨ ਦਾ $1584 ਅ ਡੇ ਜੁਰਮਾਨਾ ਹੈਗਾ। ਜਿੰਨੇ ਦਿਨ ਤੁਸੀਂ ਨਹੀਂ ਕਰਾਉਂਦੇ ਇਟ ਕੈਨ ਗੋ ਅਪ ਟੂ $15,000 ਕਲੋਜ਼ ਟੂ $16,000 ਜੁਰਮਾਨਾ ਜਿਹੜਾ ਉਹ ਜਾ ਸਕਦਾ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਰਾਜਕਿਰਨ ਪਤਾ ਕੀ ਆ ਮਤਲਬ ਹੈਰਾਨੀ ਹੁੰਦੀ ਆ ਕਿ ਯਾਰ ਸਾਡੇ ਬੰਦੇ ਜਿਹੜੇ ਆ ਉਹ ਕਿੱਦਾਂ ਲੋਕਾਂ ਨੂੰ ਮਤਲਬ ਕਿ ਠੱਗ ਰਹੇ ਹੈਗੇ ਆ। ਮੈਂ ਬਾਹਰ ਨਹੀਂ ਜਾਂਦਾ, ਮੈਂ ਬਾਹਰ ਕਿਸੇ ਦੀ ਨਹੀਂ ਗੱਲ ਕਰਦਾ, ਸਾਡੀ ਆਪਣੀ ਕਮਿਊਨਿਟੀ ਦੀ ਗੱਲ ਕਰਦਾ ਔਰ ਮੇਰੇ ਆਪਣੇ ਕਿੱਤੇ ਦੀ ਗੱਲ ਕਰ ਰਿਹਾ ਜਿੱਥੇ ਕਿ ਮੈਂ ਰੋਜ਼ ਇਹ ਚੀਜ਼ਾਂ ਸੁਣਦਾ ਹੈਗਾ। ਲੋਕੀ ਮਤਲਬ ਕਿ ਜੇ ਤੁਹਾਡਾ ਕੋਈ ਕਲੀਅਰਿੰਗ ਹਾਊਸ ਦਾ ਅਕਾਊਂਟ ਖੋਲ ਦਿੰਦਾ ਹੈ, ਜੇ ਉਹ ਤੁਹਾਨੂੰ ਛੱਡ ਕੇ ਕਿਸੇ ਹੋਰ ਕੋਲ ਜਾ ਰਿਹਾ ਹੈਗਾ ਉਹਨੂੰ ਅਕਾਊਂਟ ਦੀ ਲੌਗਇਨ ਪਾਸਵਰਡ ਨਹੀਂ ਦਿੰਦੇ ਹੈਗੇ, ਪੈਸਿਆਂ ਦੀ ਡਿਮਾਂਡ ਕਰਦੇ ਹੈਗੇ ਆ। ਜੇ ਕੋਈ ਪੁਰਾਣਾ ਡਰੱਗ ਟੈਸਟ ਹੁਣ ਦੇਖੋ ਜਦੋਂ ਤੁਸੀਂ ਡਰੱਗ ਟੈਸਟ ਕਰਵਾਉਣੇ ਆ ਤੁਹਾਡੀ ਜਿਹੜੀ ECCF ਫਾਰਮ ਹੈਗਾ ਆ ਇਲੈਕਟ੍ਰੋਨਿਕ ਕਸਟਡੀ ਕੰਟਰੋਲ ਫਾਰਮ ਜਿਹੜਾ ਆ ਉਹ ਕੰਪਨੀ ਨੂੰ ਰਿਕੁਆਇਰਡ ਹੈਗਾ EMPLOYEE ਦੀ ਫਾਈਲ ਦੇ ਵਿੱਚ ਰੱਖਣਾ। ਐਵਰੀ ਡਰੱਗ ਟੈਸਟ ਤੁਸੀਂ ਕਰਦੇ ਆ ਉਹਦਾ ECCF ਫਾਰਮ ਜਿਹੜਾ ਆ ਉਹ ਤੁਹਾਡੇ ਉਹਦੇ ਵਿੱਚ ਰੱਖਣਾ ਹੁੰਦਾ ਆ। ਉਹ ECCF ਫਾਰਮ ਹਰ ਇੱਕ ਟੈਸਟਿੰਗ ਲੋਕੇਸ਼ਨ ਦੇ ਸਿਸਟਮ ਦੇ ਵਿੱਚ ਹੁੰਦਾ। ਮਤਲਬ ਜਿਹਨੇ ਆਰਡਰ ਕੀਤਾ ਜਾਂ ਜਿੱਥੇ ਉਹਨੇ ਟੈਸਟ ਕਰਾਇਆ ਕਿਤੇ ਨਾ ਕਿਤੇ ਉਹ ਫਾਰਮ ਜਿਹੜਾ ਉਹ ਸਿਸਟਮ 'ਚ ਪਿਆ ਆ। ਜੇ ਉਹ ਫਾਰਮ ਸਿਸਟਮ 'ਚ ਪਿਆ ਆ ਅਗਲੇ ਨੇ ਤੁਹਾਨੂੰ $60 $70 ਜੋ ਵੀ ਆ ਟੈਸਟ ਦੇ ਦਿੱਤੇ ਆ ਉਹਦਾ ਹੱਕ ਬਣਦਾ ECCF ਫਾਰਮ ਲੈਣ ਦਾ।
ਰਾਜਕਰਨ ECCF ਫਾਰਮ ਪ੍ਰੋਵਾਈਡ ਕਰਨ ਦੇ $1500 ਚਾਰਜ ਕਰ ਰਹੇ ਆ। ਮਤਲਬ ਤੁਸੀਂ ਅੱਛਾ। ਕਿਉਂਕਿ ਜਦੋਂ ਬੰਦਾ ਆਡਿਟ 'ਚ ਫਸ ਜਾਂਦਾ ਜਾਂ ਕਿਤੇ ਨਾ ਕਿਤੇ ਇਹੋ ਜਿਹੇ ਮੌਕੇ ਤੇ ਆ ਜਾਂਦਾ ਤੇ ਉਹਨੂੰ ਉਹ ਚੀਜ਼ਾਂ ਜਿਹੜੀਆਂ ਆ ਉਹ ਫਸਾ ਕੇ ਉਹਨੂੰ ਮੁੜ ਕੇ ਉੱਤੇ ਡਿਮਾਂਡ ਕੀਤੀ ਜਾਂਦੀ ਆ। ਜਿਹੜਾ ਆਡਿਟ ਹੈਗਾ ਰਾਜਕਰਨ, ਆਡਿਟ ਬੜਾ ਸਿੰਪਲ ਹੈਗਾ। ਜਿਹੜਾ ਨਿਊ ਐਂਟਰੈਂਟ ਆਡਿਟ ਹੈਗਾ ਬੜਾ ਸਿੰਪਲ ਹੈਗਾ। ਜੇ ਤੁਸੀਂ ਸਾਰੀਆਂ ਚੀਜ਼ਾਂ ਠੀਕ ਕੀਤੀਆਂ ਬੜਾ ਸਿੰਪਲ ਆ, ਠੀਕ ਹੈ ਨਾ। ਉਸ ਆਡਿਟ ਦੇ ਵੀ ਕੋਈ ਮਤਲਬ 500 ਲੈ ਰਿਹਾ, ਕੋਈ 1000 ਲੈ ਰਿਹਾ, ਕੋਈ 1500 $2500 ਤੱਕ ਡਾਲਰ ਤੱਕ ਵੀ ਸੁਣਿਆ ਕਿ ਜਿਹੜੇ ਵੀ ਸਾਨੂੰ ਆਣ ਕੇ ਦੱਸਦੇ ਕਿ ਜਿਹੜੇ ਲੋਕੀ ਲੈਂਦੇ ਹੈਗੇ ਆ, ਹਨਾ, ਲੈ ਰਹੇ ਹੈਗੇ ਆ। ਸੋ ਇਹ ਚੀਜ਼ਾਂ ਜਿਹੜੀਆਂ ਆ ਮਤਲਬ ਇੰਨੀਆਂ ਹੈਰਾਨੀਜਨਕ ਆ ਕਿ ਤੁਸੀਂ ਪੈਸੇ ਲੈ ਰਹੇ ਆ, ਤੁਸੀਂ ਪੈਸੇ ਲੈ ਕੇ ਉਹਨਾਂ ਦਾ ਕੰਮ ਨਹੀਂ ਕਰਦੇ। ਫਿਰ ਜਦੋਂ ਉਹਨਾਂ ਨੂੰ ਮੌਕੇ ਤੇ ਲੋੜ ਪੈਂਦੀ ਆ ਫਿਰ ਤੁਸੀਂ ਉਹਨਾਂ ਦਾ ਗਲ ਘੁੱਟ ਕੇ ਕਹਿੰਦੇ ਵੀ ਇੰਨੇ ਪੈਸੇ ਦੇ, ਫਿਰ ਮੈਂ ਤੈਨੂੰ ਦਿੰਦਾ ਆਹ ਚੀਜ਼ਾਂ ਸਾਰੀਆਂ। ਹੁਣ ਸਾਨੂੰ ਕਈ ਵਾਰੀ ਸਾਡੇ ਕੋਲ ਐਸੇ ਕਲਾਇੰਟ ਆਉਂਦੇ ਆ ਜਿਨ੍ਹਾਂ ਦੇ ਅਕਾਊਂਟ FMCS ਨੂੰ ਕਾਲ ਕਰਕੇ ਪੁਰਾਣੇ ਅਕਾਊਂਟ ਕੈਂਸਲ ਕਰਾਉਣੇ ਪੈਂਦੇ ਆ। ਉਹ ਕੈਂਸਲ ਕਰਾ ਕੇ ਨਵੇਂ ਸਿਰੋਂ ਅਕਾਊਂਟ ਖੋਲ੍ਹਣਾ ਪੈਂਦਾ ਆ। ਤੇ ਕਿਉਂਕਿ ਪੁਰਾਣਾ ਜਿਹੜਾ ਬੰਦਾ ਹੈਗਾ, ਔਰ ਫਿਰ ਇੱਥੇ ਕੀ ਹੁੰਦਾ ਸੀਗਾ ਕਿ ਹਰ ਇੱਕ ਬੰਦਾ ਜਿਹੜਾ ਆ ਉਹ ਆਪਣਾ ਜਿਹੜੇ ਬੰਦੇ ਨੇ ਅਕਾਊਂਟ ਖੋਲ੍ਹਿਆ ਉਹ ਆਪਣਾ ਫ਼ੋਨ ਨੰਬਰ ਦੇ ਦਿੰਦਾ ਵਿੱਚ, ਕਿਉਂਕਿ ਜਦੋਂ ਤੁਹਾਨੂੰ ਕੋਡ ਆਉਣਾ, ਕੋਡ ਤੁਹਾਡੇ ਨੰਬਰ 'ਤੇ ਨਹੀਂ ਆ ਰਿਹਾ, ਤੁਸੀਂ ਰੀਸੈਟ ਪਾਸਵਰਡ ਨਹੀਂ ਕਰ ਸਕਦੇ। ਸੋ ਇੰਨੀ ਕੁ ਮਤਲਬ ਕਿ ਬੁਰੀ ਹਾਲਤ ਹੋਈ ਪਈ ਹੈ ਸਾਡੇ ਲੋਕਾਂ ਦੀ, ਮਤਲਬ ਕਿ ਆਹ ਜਿਹੜੇ ਕੰਮ ਕਰ ਰਹੇ ਹੈਗੇ ਆ। ਮਤਲਬ ਮੈਨੂੰ ਕਈ ਵਾਰੀ ਇਹੋ ਹੀ ਹੈਰਾਨੀ ਹੁੰਦੀ ਆ ਕਿ ਯਾਰ ਮਤਲਬ ਅਸੀਂ ਪੈਸੇ ਲੈ ਕੇ ਕੰਮ ਕਰਕੇ ਮੁੜ ਕੇ ਫਿਰ ਫਸਾ ਲੈਂਦੇ ਬੰਦੇ ਨੂੰ ਉਸੇ ਚੱਕਰਾਂ ਦੇ ਵਿੱਚ ਵੀ ਤੂੰ ਮਤਲਬ ਕਿ ਹੋਰ ਪੈਸੇ ਦੇ ਮੈਨੂੰ। ਜੀ। ਹੂੰ, ਸੋ ਜੀ। ਸਰੋਤਿਓ ਬਹੁਤ ਹੀ ਇੰਪੋਰਟੈਂਟ ਜਿਹੜੀਆਂ ਗੱਲਾਂ ਬਾਤਾਂ ਆ ਆਪਾਂ ਟਰੱਕਿੰਗ ਇੰਡਸਟਰੀ ਦੇ ਨਾਲ ਸਾਂਝੀਆਂ ਕਰ ਰਹੇ ਹੈਗੇ ਆ। FMCSA ਦਾ ਜਿਹੜਾ ਨਵਾਂ ਮੋਟਰਸ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ, ਉਹਦੇ ਉੱਤੇ ਆਪਾਂ ਡਿਟੇਲ 'ਚ ਰਮਨ ਭਾਜੀ ਹੁਣੀ ਤੁਹਾਡੇ ਨਾਲ ਗੱਲਬਾਤ ਕਰ ਰਹੇ ਆ। ਸੋ ਕੁਛ ਕੁ ਉਹਦੇ ਪੁਆਇੰਟ ਹੈਗੇ ਜੇ ਆਪਾਂ ਡਿਸਕਸ ਕਰਦੇ ਜਾਈਏ, CD ਲਾਈਫ ਨੇ ਵੀ ਅੱਜ ਪਬਲਿਸ਼ ਕੀਤੇ ਆ ਵੀ ਮੋਟਰਸ ਜਿਹੜਾ ਲਾਂਚ ਹੋਣਾ ਉਹਦੇ ਲਈ ਤੁਹਾਡੇ ਕੋਲ ਅਪਲਾਈ ਕਰਨਾ ਨਿਊ US DOT ਨੰਬਰ, operating authority, other type of registration, submitting biannual updating business information ਜਿਹ 'ਚ ਕੰਪਨੀ ਦਾ ਨਾਮ, ਐਡਰੈਸ ਵਗੈਰਾ ਹੈਗਾ। additional type of operating authority ਜਾਂ registration, reinstating a suspended operating authority or reapplying after revocation, inactivating or reactivating US DOT number, tracking status of your registration actions, uploading supporting documents while completing an application। ਸੋ ਉਹ ਕਹਿੰਦੇ ਵੀ ਜਿਹੜਾ ਮੋਟਿਸ ਆ ਇਹਨੂੰ ਸਟ੍ਰੀਮਲਾਈਨ ਪ੍ਰੋਸੈਸ ਕਰ ਦੇਣੀ ਆ ਫਰਾਡ ਪ੍ਰੀਵੈਂਸ਼ਨ ਦੇ ਲਈ। ਫਰਾਡ ਪ੍ਰੀਵੈਂਸ਼ਨ ਨਹੀਂ ਹੋਊਗਾ, ਉਹ 'ਚ ਬਹੁਤ ਘੱਟ ਚਾਂਸ ਹੋਣਗੇ। ਸੋ ਸਾਰਾ ਕੁਛ ਇੱਕ ਸਿਸਟਮ ਦੇ ਅੰਡਰ ਹੀ ਹੋ ਜਾਣਾ। ਸੋ ਜਿਹੜਾ ਐਗਜ਼ਿਸਟਿੰਗ ਯੂਨੀਫਾਈਡ ਰਜਿਸਟ੍ਰੇਸ਼ਨ ਸਿਸਟਮ ਆ URS, ਉਸ ਨੂੰ ਇਹ ਰਿਪਲੇਸ ਕਰਨ ਜਾ ਰਿਹਾ ਆ ਤੇ ਇਹ ਵੈਬ ਬੇਸਡ ਸਿਸਟਮ ਹੈਗਾ ਆ ਜਿਹੜਾ ਸਿੰਗਲ ਐਂਟਰੀ ਪੁਆਇੰਟ ਟੂ FMCSA ਹੋਊਗਾ ਤੇ ਮੇਰੇ ਖਿਆਲ ਨਾਲ ਇਹਦੇ ਨਾਲ ਹੀ ਜਿਹੜਾ ਮੈਡੀਕਲ ਦਾ ਵੀ ਜਿਹੜਾ ਉਹ ਸਾਰਾ ਕਨੈਕਟਡ ਹੋਣਾ, ਰਾਈਟ? ਸੋ ਇੱਕ ਆਪਣੇ ਫੇਸਬੁੱਕ ਦੇ ਉੱਤੇ ਟੂਰ ਬਾਈ ਜੀ ਪੁੱਛ ਰਿਹਾ ਕਿ ਜਿਹੜੀ ਰਿਪੋਰਟ ਆ ਉਹ ਡਰੱਗ ਐਂਡ ਅਲਕੋਹਲ ਰਿਪੋਰਟ ਬਾਈ ਡਰਾਈਵਰ ਔਰ ਬਾਈ ਕੰਪਨੀ, ਪਲੀਜ਼ ਕਲੈਰੀਫਾਈ। ਜਿਹੜੀ ਡਰੱਗ ਐਂਡ ਅਲਕੋਹਲ ਦੀ ਰਿਪੋਰਟ ਹੈ ਕੰਪਨੀ ਦੀ ਹੁੰਦੀ ਹੈ, ਡਰਾਈਵਰ ਦਾ ਸਿਰਫ ਡਰੱਗ ਟੈਸਟ ਹੁੰਦਾ ਹੈ। ਡਰੱਗ ਟੈਸਟ ਜਿਹੜਾ ਆ ਉਹ ਸਿਰਫ ਡਰਾਈਵਰ ਉੱਥੋਂ ਤੱਕ ਸੀਮਿਤ ਹੈਗਾ ਕਿ ਉਹਦਾ ਡਰੱਗ ਟੈਸਟ ਹੋਇਆ ਹੈਗਾ, ਉਹਦਾ ਡਰੱਗ ਟੈਸਟ ਦਾ ਰਿਜ਼ਲਟ ਤੁਸੀਂ ਆਪਣਾ ਲਿਆ ਹੈਗਾ। ਡਰੱਗ ਐਂਡ ਅਲਕੋਹਲ ਦਾ ਜਿਹੜਾ ਵੀ ਸੈਟਅਪ ਹੈਗਾ ਇਹ ਸਾਰਾ ਕੰਪਨੀ ਦੀ ਜ਼ਿੰਮੇਵਾਰੀ ਹੈਗੀ ਆ। ਕੰਪਨੀ ਦੀ ਸਾਰੀ ਇਹ ਜਿਹੜੀ ਆ ਮਤਲਬ ਕਿ ਪ੍ਰੋਬਲਮ ਹੈਗੀ ਆ। ਸੋ ਇੱਥੇ ਕੰਪਨੀ ਨੂੰ ਹੀ ਇਹ ਸਾਰਾ ਕੁਝ ਕਰਨਾ ਪੈਣਾ। ਡਰਾਈਵਰ ਸਿਰਫ ਤੁਹਾਡੇ ਲਈ ਡਰਾਈਵ ਕਰਦਾ ਹੈਗਾ। ਤੁਸੀਂ ਜਦੋਂ ਉਹਨੂੰ ਰੱਖਣਾ, ਉਹਦਾ ਡਰੱਗ ਟੈਸਟ ਕਰਾਉਣਾ ਹੈਗਾ, ਉਹਦਾ ਨਾਂ ਰੈਂਡਮ ਦੇ ਵਿੱਚ ਦੇਣਾ ਹੈਗਾ। ਔਰ ਇੱਕ ਹੋਰ ਚੀਜ਼ ਰਾਜਕਿਰਨ ਜਿਹੜੀ ਜੀ। ਬਹੁਤ ਸਾਡੇ ਬੰਦਿਆਂ ਵੱਲੋਂ ਅਣਗਹਿਲੀ ਕੀਤੀ ਜਾ ਰਹੀ ਆ ਕਿ ਹੂੰ, ਹੂੰ। ਜਦੋਂ ਤੁਹਾਡਾ ਡਰੱਗ ਟੈਸਟ ਡਰਾਈਵਰ ਇਹ ਡਰਾਈਵਰ ਵਾਸਤੇ ਮੈਂ ਗੱਲ ਕਰ ਰਿਹਾ, ਜਦੋਂ ਤੁਸੀਂ ਡਰੱਗ ਟੈਸਟ ਕਰਵਾਉਣ ਜਾਂਦੇ ਆ, ਮੇਕ ਸ਼ੋਰ ਤੁਸੀਂ ਡਰਿੰਕ ਇਨਫ ਵਾਟਰ, ਮੇਕ ਸ਼ੋਰ ਤੁਸੀਂ ਜੇ ਉੱਥੇ ਤੁਸੀਂ ਸ਼ਾਈ ਬਲੈਡਰ ਹੋ ਜਾਂਦੇ ਆ, ਤੁਹਾਡੇ ਕੋਲ ਇਨਫ ਯੂਰਿਨ ਨਹੀਂ ਪ੍ਰੋਡਿਊਸ ਕਰ ਹੁੰਦਾ, ਤੁਹਾਨੂੰ ਉੱਥੇ 3 ਘੰਟੇ ਜਿਹੜਾ ਆ ਉਹ ਬੈਠਣਾ ਪੈਂਦਾ ਆ। 3 ਘੰਟੇ ਦੇ ਵਿੱਚ ਤੁਸੀਂ 2 ਤੋਂ 3 ਵਾਰੀ ਜਿਹੜਾ ਟਰਾਈ ਕਰਕੇ ਆ, ਲਿਮਿਟਿਡ ਪਾਣੀ ਪੀ ਕੇ 8 ਔਂਸ ਤੁਹਾਨੂੰ ਪਾਣੀ ਮਿਲਣਾ ਆ। ਉਸ ਪਾਣੀ ਦੇ ਵਿੱਚ ਤੁਸੀਂ ਆਪਣਾ ਜਿਹੜਾ ਆ ਦੁਬਾਰਾ ਪ੍ਰੋਡਿਊਸ ਕਰਨਾ ਆ। ਜੇ ਤੁਸੀਂ 3 ਘੰਟੇ ਤੋਂ ਪਹਿਲਾਂ ਵਿਦਆਊਟ ਲੋਕੇਸ਼ਨ ਨੂੰ ਦੱਸਿਆ ਲੀਵ ਕਰ ਜਾਂਦੇ ਆ, ਉੱਥੋਂ ਚਲੇ ਜਾਂਦੇ ਆ, ਤੇ ਉਹ ਅੱਛਾ। ਤੁਹਾਡਾ ਐਜ਼ ਅ ਰਿਫਿਊਜ਼ਲ ਕਾਊਂਟ ਹੁੰਦਾ ਆ। ਤੁਹਾਡੇ ਨਾਂ ਤੇ ਉਹ ਰਿਫਿਊਜ਼ਲ ਪੈ ਜਾਂਦਾ, ਫਿਰ ਤੁਹਾਨੂੰ ਸੈਪ ਪ੍ਰੋਗਰਾਮ ਦੇ ਥੱਲੇ ਜਾਣਾ ਪੈਂਦਾ, ਸਾਰਾ ਕੁਝ ਕਰਨਾ ਪੈਂਦਾ। ਸੋ ਡਰਾਈਵਰਾਂ ਨੂੰ ਵੀ ਇਹ ਬੇਨਤੀ ਹੈ ਕਿ ਜਦੋਂ ਤੁਸੀਂ ਡਰੱਗ ਟੈਸਟ ਕਰਵਾਉਣ ਜਾਂਦੇ ਆ, ਪ੍ਰਿਪੇਅਰ ਹੋ ਕੇ ਜਾਓ ਤੇ ਉੱਥੇ ਜਾ ਕੇ ਇਸ ਚੀਜ਼ ਨੂੰ ਲਾਈਟਲੀ ਨਾ ਲਓ। ਕਿਉਂਕਿ ਸਾਨੂੰ ਬਹੁਤ ਜਾਣੇ ਮੁੜ ਕੇ ਇਹ ਕਹਿਣ ਲੱਗ ਜਾਂਦੇ, ਨਹੀਂ ਜੀ ਮੈਂ ਆਪਣੇ ਨਿਆਣਿਆਂ ਨੂੰ ਪਿਕ ਕਰਨਾ ਹੈ, ਮੈਂ ਆਪਣੀ ਵਾਈਫ ਨੂੰ ਪਿਕ ਕਰਨਾ, ਮੈਂ ਲੋਡ ਪਿਕ ਕਰਨਾ, ਮੈਂ ਆਹ ਕਰਨਾ, ਮੈਂ ਉਹ ਕਰਨਾ, ਠੀਕ ਹੈ ਨਾ। ਉਹ ਚੀਜ਼ਾਂ ਜਿਹੜੀਆਂ ਆ ਇਟ ਵਿਲ ਨਾਟ ਵਰਕ। ਤੁਸੀਂ ਉੱਥੋਂ ਛੱਡ ਕੇ ਚਲੇ ਜਾਓਗੇ, ਇਟ ਵਿਲ ਕਾਊਂਟ ਪੋਜ਼ਿਟਿਵ, ਇਟ ਵਿਲ ਕਾਊਂਟ ਰਿਫਿਊਜ਼ਲ। ਠੀਕ ਹੈ ਜੀ।
ਸੋ ਵੱਧ ਤੋਂ ਵੱਧ ਪਾਣੀ ਪੀ ਕੇ ਜਿਹੜਾ ਜੀ ਜਾਓ ਤੇ ਜਾ ਕੇ ਆਪਣਾ ਇਹ ਕੰਮ ਜਿਹੜਾ ਡਰੱਗ ਟੈਸਟ ਦੇ ਲਈ ਰੈਡੀ ਜਿਹੜਾ ਰਹੋ, ਨਹੀਂ ਤੇ 8 ਆਉਂਸ ਦੇ ਨਾਲ ਫਿਰ ਬਾਅਦ ਦੇ ਵਿੱਚ ਕਹਿਣਾ ਵੀ ਇਹ ਗੱਲ ਨਹੀਂ ਬਣਦੀ। ਨਹੀਂ ਫਿਰ 3 ਘੰਟੇ ਰਜ ਕੇ ਬੈਠਣਾ ਪੈਣਾ ਤੇ ਵੱਧ ਨਾਲੋਂ ਪਾਣੀ ਪੈਣਾ। ਨਹੀਂ, ਇਹਦੇ ਵਿੱਚ ਇਹ ਵੀ ਪ੍ਰੋਬਲਮ ਹੈ, ਵੱਧ ਪਾਣੀ ਹਾਂਜੀ। ਪੀ ਕੇ ਨਹੀਂ ਜਾ ਸਕਦੇ ਤੁਸੀਂ, ਕਿਉਂਕਿ ਫਿਰ ਤੁਹਾਡਾ ਡਾਇਲਿਊਟ ਹੋ ਜਾਂਦਾ ਔਰ ਫਿਰ ਤੁਹਾਨੂੰ ਦੁਬਾਰਾ ਟੈਸਟ ਕਰਾਉਣਾ ਪੈਂਦਾ। ਅੱਛਾ, ਇਹ ਵੀ ਚੱਕਰ ਆ। ਕੰਮ ਤਾਂ ਪੂਰਾ ਹੀ ਸਖਤ ਆ ਜੀ ਫਿਰ ਤਾਂ ਇਸ ਹਿਸਾਬ ਦੇ ਨਾਲ ਤਾਂ। ਇਹ ਤਾਂ ਤੁਹਾਡੀ ਜ਼ਿੰਦਗੀ ਦੇ ਹਰ ਐਂਗਲ ਦੇ ਉੱਤੇ ਹੀ ਇਹਨਾਂ ਨੇ ਕੰਟਰੋਲ ਕੀਤਾ ਵੀ ਪਾਣੀ ਤੁਸੀਂ ਕਿੰਨਾ ਪੀਣਾ ਤੇ ਕਿੰਨਾ ਨਹੀਂ ਪੀਣਾ ਹੈ, ਇਸ ਹਿਸਾਬ ਦੇ ਨਾਲ ਤਾਂ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਰਹੀਆਂ। ਅੱਛਾ, ਜਿਹੜਾ ਮੋਟਸ ਵਾਲਾ ਉਹ ਡਿਫਰੈਂਟ ਪੋਰਟਲ ਆ, ਤੇ ਜਿਹੜਾ ਇਹ ਡਰੱਗ ਅਲਕੋਹਲ ਵਾਲਾ ਜਿਹੜਾ ਡੈਮਿਸ ਤੁਸੀਂ ਕਹਿ ਰਹੇ ਵੀ ਨਵਾਂ ਡੈਮਿਸ ਵਾਲਾ ਆ, ਇਹ ਵੱਖਰਾ ਆ। ਸੋ ਹਾਂਜੀ। ਜਿਹੜਾ ਨਵਾਂ ਡੈਮਿਸ ਵਾਲਾ ਹੈ ਇਹ ਕਲੀਅਰਿੰਗ ਹਾਊਸ ਦੇ ਨਾਲ ਸੰਬੰਧਿਤ ਆ, ਤੇ ਜਿਹੜਾ ਮੋਟਸ ਵਾਲਾ ਆ ਇਹ FMCSA ਦਾ ਜਿਹੜੀ ਰਜਿਸਟ੍ਰੇਸ਼ਨ DOT ਵਾਲੀ ਉਹ ਜਿਹੜੀ ਬਿਲਕੁਲ, ਉਹ ਬਿਲਕੁਲ। ਉਹ ਵੱਖਰੀ। ਤੁਹਾਡਾ ਰਜਿਸਟ੍ਰੇਸ਼ਨ ਸਿਸਟਮ ਹੈਗਾ, ਇਹ ਡਰੱਗ ਐਂਡ ਅਲਕੋਹਲ ਦੇ ਨਾਲ ਸੰਬੰਧਿਤ ਹੈਗਾ। ਜਿਹੜੀ MIS ਰਿਪੋਰਟ ਆ ਉਹ ਡਰੱਗ ਐਂਡ ਅਲਕੋਹਲ ਨਾਲ ਸੰਬੰਧਿਤ ਹੈਗੀ ਆ। ਜਦੋਂ ਤੁਸੀਂ ਅਗੇਨ ਬਹੁਤ ਚੀਜ਼ਾਂ ਐਸੀਆਂ ਹੈਗੀਆਂ ਕਿ ਜਦੋਂ ਤੁਸੀਂ ਜਾ ਕੇ ਕਿਸੇ ਕੋਲੋਂ ਵੀ ਸਰਵਿਸਿਜ਼ ਲੈਂਦੇ ਆ ਤੇ ਮੇਕ ਸ਼ੋਰ ਕਿ ਤੁਸੀਂ ਸਰਵਿਸਿਜ਼ ਬਾਰੇ ਸਾਰੀ ਜਾਣਕਾਰੀ ਲਓ ਕਿ ਤੁਹਾਨੂੰ ਕੀ ਚੀਜ਼ਾਂ ਜਿਹੜੀਆਂ ਪ੍ਰੋਵਾਈਡ ਕਰਨੀਆਂ, ਰਿਟਨ ਲਓ ਅਗਲੇ ਕੋਲੋਂ ਕੀ ਚੀਜ਼ਾਂ ਪ੍ਰੋਵਾਈਡ ਕਰਨੀਆਂ, ਤੇ ਉਹ ਚੀਜ਼ਾਂ ਮੇਕ ਸ਼ੋਰ ਕਰੋ, ਕਿਉਂਕਿ ਉਹੋ ਹੀ ਚੀਜ਼ਾਂ ਜਿਹੜੀਆਂ ਆ ਉਹ ਤੁਹਾਨੂੰ ਬਾਅਦ ਦੇ ਵਿੱਚ ਚਾਰਜ ਹੁੰਦੀਆਂ, ਪੈਸੇ ਲਏ ਜਾਂਦੇ ਆ ਕਿ ਇਹ ਚੀਜ਼ਾਂ ਦੇ ਪੈਸੇ ਆ। ਜੀ, ਜੀ, ਬਿਲਕੁਲ।